अगली सवेल बैठक ਦੇ ਵਿੱਚ ਤੁਹਾਡਾ ਦੋਸਤ ਤੁਹਾਡਾ ਹੋਸਟ ਗਜ਼ਨਫਰ ਅब्बास ਹਾਜ਼ਰ ਹੈ। ਜਿਵੇਂ ਤੁਹਾਨੂੰ ਪਤਾ ਪੇਸ਼ ਕਰਨ ਦੇ ਪਏ ਸਹੀ ਰਿਫਤ ਅब्बास ਦਾ ਨਾਵਲ ਨੀਲੀਆਂ ਸਿੱਲਾਂ ਪਿੱਛੋਂ ਅੱਜ ਉਹਦੀ 10ਵੀਂ ਦਰੀ ਗਿਣ ਕੇ ਮੈਂ ਹਾਜ਼ਰ ਹਾਂ। ਬਗੈਰ ਕਹੀਂ ਤਮਹੀਦ ਦੇ ਸ਼ੁਰੂ ਕਰਨ ਦੇ ਪਏ 10ਵੀਂ ਦਰੀ। ਮੀਆਂ ਕੇਸਰ ਗੁਰੂ। ਉਹ ਮੀਆਂ ਕੇਸਰ ਗੁਰੂ ਦੇ ਦੱਸੇ ਹੋਏ ਪੱਤੇ ਤੇ ਉਹਦੇ ਕੂਚੇ ਤਾਈਂ ਪੁੱਜ ਗਏ। ਅੰਦਰੂਨ ਮੁਲਤਾਨ ਦੇ ਚਾਹਖਾਨੇ ਵਿੱਚ ਮੀਆਂ ਕੇਸਰ ਗੁਰੂ ਉਹਨਾਂ ਨਾਲ ਬਹੁਤ ਸਾਰਾ ਅਲਵਾਈ ਹੈ ਤੇ ਆਪਣੇ ਘਰ ਆਵਣ ਦਾ ਆਖਿਆ ਹਾ। ਇਹ ਜੇਠ ਦੇ ਦੀ ਹਨ ਤੇ ਮੁਲਤਾਨ ਸ਼ਹਿਰ ਵਿੱਚ ਕਹੀਂ ਦੇ ਘਰ ਵੰਜਣ ਦਾ ਚੰਗਾ ਵੇਲਾ ਬੁੜਦੀ ਦੀਗਰ ਹੈ। ਇਹ ਕੂਚਾ ਹੁਸੈਨ ਅਗਾਹੀ ਤੂੰ ਦਿੱਲੀ ਦਰਵਾਜ਼ੇ ਤੋਂ ਵੇਂਦੀ ਸੜਕੀ ਤੇ ਇੱਕ ਮਹੱਲੇ ਦੇ ਗਲੀ ਪਿੜ ਗਲੀ ਭੁੱਲ ਭੁਲਾਂਦਰੇ ਦੇ ਛੇਕੜ ਵਿੱਚ ਪਾਉਂਦਾ ਹਾ। ਇਹ ਕੂਚੇ ਵਿੱਚ 15-20 ਘਰ ਹਨ ਤੇ ਅੱਗੋਂ ਇੱਕ ਕੰਧ ਹੈ ਜਿਹਦੇ ਵਿੱਚ ਇੱਕ ਬੂਹਾ ਕहीं ਬੇ ਕੂਚੇ ਵਿੱਚ ਪਿਆ ਖੁੱਲਦਾ ਹਾ। ਉਸਕੂ ਧਿਆਨ ਪਿਆ ਜੋ ਇਹ ਕੂਚਾ ਵੀ ਮੁਲਤਾਨ ਦੇ ਨਾਲ ਨਾਲ ਹਰ ਵੇਲੇ ਇਹ ਕੁर्रे ਉੱਤੇ ਭੌਂਦਾ ਤੇ ਆਪਣੇ ਕੁਝ ਮਕਾਨਾਂ ਦੂਤਰੇ ਹੱਟਾਂ ਤੇ ਨਿੰਮਾ ਸਹਿਤੀ ਸਿੱਜ ਦੇ ਚੌਧਾਰੂ ਪਿਆ ਬਲਦਾ ਹੈ। ਇਹ ਵੇਲੇ ਦੀ ਨਿੰਮਾ ਆਪਣੀ ਹੋਂਦ ਮੋਜਬ ਜਹਾਨ ਦੀਆਂ ਬਹੁਤ ਸਾਰੀਆਂ ਰਮਜ਼ਾਂ ਖੁੱਲ੍ਹੇਂਜਾਂ ਤੇ ਹਯਾਤੀ ਦੀ ਤਿਖਾਈ ਵਿੱਚ ਇੱਕ ਥਰਾਮ ਪਿਆ ਲੈਂਦਾ ਹਨ। ਇੱਕ ਨਿੰਮ ਤਲੇ ਮਿਠਾਈ ਦੀ ਇੱਕ ਨਿਕੜੀ ਜਿਹੀ ਦੁਕਾਨ ਅੱਗੋਂ ਇੱਕ ਬੁੱਢੜਾ ਹਲਵਾਈ ਇੱਕ ਕੜਾਹ ਵਿੱਚੋਂ ਤਾਜ਼ਾ ਜਲੇਬੀਆਂ ਪਿਆ ਕਢੇਂਦਾ ਹਾ। ਉਹਨਾਂ ਹਲਵਾਈ ਤੂੰ ਗੁਰੂ ਕੀਤੇ ਜਲੇਬੀਆਂ ਤੇ ਅੰਮ੍ਰਿਤਸੇ ਗਿੱਧੇ। ਮੁਜ਼ੱਫਰ ਬੁਖਾਰੀ ਦਰ ਖੜਕਾਇਆ ਤਾਂ ਅੰਦਰੂ ਮੀਆਂ ਕੇਸਰ ਗੁਰੂ ਆਪ ਬਾਹਰ ਨਿਕਤੀ। ਮੀਆਂ ਕੇਸਰ ਗੁਰੂ ਦਾ ਘਰ ਕਹੀਂ ਪੁਰਾਣੇ ਕਿੱਸੇ ਵਿੱਚੋਂ ਨਵਾਂ ਪਿਆ ਲੱਗਦਾ ਹੈ। ਇੱਕ ਨਿੱਕਾ ਜਿਹਾ ਵੇੜਾ ਇੱਕ ਬਰਾਂਡੇ ਤੇ ਪੁੱਜਦਾ ਹਾ ਜੈ ਵਿੱਚ ਇੱਕ ਬੂਹੇ ਤੇ ਇੱਕ ਤਾਕੜੀ ਵਾਲੇ 2 ਕਮਰੇ ਹਨ ਤੇ ਇੱਕ ਨੰਢੜਾ ਕਮਰਾ ਇਹ ਬਰਾਂਡੇ ਦੀ ਸੱਜੀ ਕੱਛ ਵਿੱਚ ਹਾ। ਇਹ ਵੇੜੇ ਦੀ ਨੁੱਕੜ ਵਿੱਚ ਇੱਕ ਗੁਸਲਖਾਨੇ ਨਾਲ ਰਲਾਵਾਂ ਪਿਸ਼ਾਬਖਾਨਾ ਬਣਿਆ ਹੋਇਆ ਹਾ। ਵੇੜੇ ਵਿੱਚੋਂ ਇੱਕ ਪੱਕਿਆ ਸਿੱਲਾਂ ਦੀ ਪੌੜੀ ਛੱਤ ਤੇ ਪਈ ਵੇਂਦੀ ਹੈ ਜਿੱਥਾਂ ਇੱਕ ਬਿਆ ਕਮਰਾ ਤੇ ਗੁਸਲਖਾਨਾ ਹਾ। ਵੇੜੇ ਵਿੱਚ ਲੂਣਕ ਦੇ ਫੁੱਲਾਂ ਵਾਲੇ 2-4 ਗਮਲੇ ਲਾਥੇ ਹਨ। ਬਰਾਂਡੇ ਵਿੱਚ 5-6 ਖਾਜਾ ਸਿਰਾਗ ਖੱਟੂ ਉੱਤੇ ਬੈਠੇ ਹਨ ਜਿਹੜੇ ਉਹਨਾਂ ਕੋ ਡੇਜਿਆਂ ਸਹਿਤੀ ਉੱਠੀ ਖੜੇ ਥੇ। ਉਹਨਾਂ ਵਿੱਚੋਂ 3-4 ਜੀ ਸਲਾਮ ਕਰੇਂਦੇ ਹੋਏ ਆਪਣੇ ਕਮਰਿਆਂ ਵਿੱਚ ਟੁਰ ਗਏ ਤੇ 2 ਖਾਜਾ ਸਰਾ ਬਰਾਂਡੇ ਦੇ ਖੱਬੇ ਪਾਸੇ ਗੁਰੂ ਦੇ ਬੂਹੇ ਤਾਈਂ ਉਹਨਾਂ ਦੇ ਇਕੱਠੇ ਆਏ। ਇਹ ਘੜੀ ਗੁਰੂ ਦਾ ਕਮਰਾ ਅੰਦਰੂਨ ਮੁਲਤਾਨ ਦੀ ਪੂਰੀ ਹੋਂਦ ਵਿੱਚੋਂ ਨਿਸ਼ਾਬਰ ਤੇ ਆਪਣੇ ਥੋਲੇ ਜਿਹੇ ਫਰਨੀਚਰ ਤੇ ਕੰਧਾਂ ਉੱਤੇ ਕਈ ਪੁਰਾਣੇ ਕੈਲੰਡਰ ਦੀਆਂ ਫੋਟੋਆਂ ਨਾਲ ਪੂਰੇ ਜਹਾਨ ਨਾਲ ਗੰਝਲ ਹਾ। ਬਾਹਰੋਂ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਤੇ ਇੱਕ ਦੁਨੀਆ ਪਈ ਵਾਂਦੀ ਹੈ ਤੇ ਅੰਦਰ ਇਹ ਕਮਰੇ ਵਿੱਚ ਇਹ ਦੁਨੀਆ ਦੇ 3 ਜਣੇ ਮੌਜੂਦ ਹਨ। ਇਹ ਵੇਲੇ ਦੁਨੀਆ ਵਿੱਚ ਕਿਥਾਈ ਡੀਹ ਤੇ ਕਿਥਾਈ ਰਾਤ ਹੈ ਤੇ ਇਹ ਕਮਰੇ ਦੇ ਅੰਦਰੋਂ ਬਾਹਰੋਂ ਵੀ ਦੀਗਰੀ ਪਈ ਬੁੱਧੀ ਹੈ। ਅਖੀਜੇ ਇਹ ਕਮਰੇ ਕੋ ਜਿਤਲਾ ਵੀ ਕੋਈ ਪਰੋਬਰਾ ਤੇ ਵਿਸਾਰੂ ਕਰ ਘਿਨੇ ਪਰ ਇਹ ਝਟ ਇਹ ਦੁਨੀਆ ਦੇ ਅਸਲੋਂ ਨੇੜ ਵਿੱਚੋਂ ਇੱਕ ਪੁਰਾਣੀ ਟਿਊਬ ਲਾਈਟ ਨਾਲ ਬੱਖਣ ਪੈ ਗਿਆ ਹਾ। ਇਹ ਕਮਰੇ ਵਿੱਚ ਲੱਕੜ ਦੀ ਇੱਕ ਨੰਢੜੀ ਪੇਟੀ ਤੇ 3-4 ਟੀਨ ਦੇ ਟਰੰਕ ਲਾਥੇ ਹਨ ਜਿਨ੍ਹਾਂ ਤੇ ਸ਼ੀਟ ਦਾ ਛਾਉ ਹਾ। ਇੱਕ ਸ਼ੀਸ਼ਾ ਵਾਲੀ ਲੱਕੜ ਦੀ ਅਲਮਾਰੀ ਵਿੱਚ ਥਾਂ ਹਨ ਜਿਨ੍ਹਾਂ ਵਿੱਚ ਚਾਹ ਦੇ ਸੈੱਟ ਤੇ ਪਾਣੀ ਦੇ ਰੰਗਲੇ ਗਿਲਾਸ ਬਹੁਤ ਸਾਰੀਆਂ ਅਣਡਿੱਠੀਆਂ ਸ਼ੈਈ ਦੇ ਨਾਲ ਪੈ ਰਲਦੇ ਹਨ। ਇੱਕ ਕਲੇਰੇ ਪਲੰਗ ਤੇ 2 ਸਿਰਾਣਿਆਂ ਨਾਲ ਇੱਕ ਗੁਲਾਬੀ ਚਾਦਰ ਵਿਛੀ ਪਈ ਹੈ। ਗੁਰੂ ਉਹਨਾਂ ਕੋ ਇੱਕ ਨਿਸਵਾਰੀ ਰੰਗ ਦੇ ਸੋਫੇ ਤੇ ਬਿਲਾਇਆ ਤੇ ਆਪ ਸਾਹਮੂ ਇੱਕ ਕੁਰਸੀ ਤੇ ਥੀ ਬੈਠੀ। ਇੱਕ ਖਾਜਾ ਸਿਰਾ ਅੰਦਰੋਂ ਵੜਿਆ ਤੇ ਸੋਫੇ ਅੱਗੋਂ ਸ਼ੀਸ਼ੇ ਦੀ ਮੇਜ਼ ਤੇ
ਪਾਣੀ ਦਾ ਜੱਗ ਤੇ 2 ਗਿਲਾਸ ਰੱਖ ਗਿਆ। ਮੀਆਂ ਕੇਸਰ ਗੁਰੂ ਦੇ ਕਮਰੇ ਵਿੱਚ ਬਹੁਤ ਸਾਰੀਆਂ ਗਾਲੀਂ ਦੇ ਨਾਲ ਹੀਰ ਦੇ ਕਤਲ ਤੇ ਨੀਲਿਆਂ ਰੋਗਨੀ ਸਿੱਲਾਂ ਦਾ ਕਿੱਸਾ ਟੁਰਿਆ। ਮੀਆਂ ਕੇਸਰ ਗੁਰੂ ਬੋਲੀ, ਅਸਾਂ ਨੀਲਿਆਂ ਰੋਗਨੀ ਮਾੜਿਆਂ ਤੂੰ ਡਰਦੇ ਹਾਂ ਤੇ ਕਦਹੀਂ ਇਹਨਾਂ ਦੇ ਕੋਲੋਂ ਥੀ ਕੇ ਨਹੀਂ ਲੰਘਦੇ। ਵਤ ਮੁਸਕ ਕੇ ਆਪ ਹੀ ਅਲਵਾਈ। ਇਹ ਬਈ ਗੱਲ ਹੈ ਜੋ ਕੋਈ ਸਾਕੂ ਨੀਲਿਆਂ ਦਰਗਾਹੀਂ ਤੇ ਮਸੀਤਾਂ ਦੇ ਕੋਲੋਂ ਹੀ न लंघण देवे। मुजफ्फर बुखारी आख्या, जे कोई तुहाकू इत्था आदो देवे तां वल भी नहीं। ये साडे किते घाबर दी जा है, साकू इत्था मौत दा बाखा पौंदे, जडन जो असां जीवन दी वधाई किते जमदे हैं। ਉਹ ਭਾਵੇਂ ਆਪ ਵੀ ਨੀਲਿਆਂ ਸਿੱਲਾਂ ਦੇ ਝਾਕੇ ਵਿੱਚੋਂ ਲੰਘਿਆ ਹਾ, ਪਰ ਈ ਘੜੀ ਪੂਰੀ ਧਿਰਤਾ ਨਾਲ ਗੁਰੂ ਦੀਆਂ ਗਾਲਾਂ ਪਿਆ ਸੁਣਦਾ ਹਾ। ਅਸਾਂ ਕਹੀਂ ਗੋਰਿਸਤਾਨ ਨਾਲੋਂ ਨਹੀਂ ਗੁਜ਼ਰਦੇ ਤੇ ਨਾ ਹੀ ਨੇੜੇ ਘਰ ਘਿੰਦੇ ਹੈ। ਅਸਾਂ ਕਹੀਂ ਕਜ਼ੀਏ ਵਾਲੀ ਗਲੀ ਵਿੱਚੋਂ ਵੀ ਨਹੀਂ ਲੰਘਦੇ। ਸਾਡੇ ਕੋਲ ਬਸ ਹਯਾਤੀ ਦਾ ਸ਼ਗੁਨ ਹੈ। ਉਹਨਾਂ ਦੂਹਿਆਂ ਕੋ ਬੋਲਣ ਦਿੱਤਾ। ਅਸਾਂ ਸ਼ਹਿਰ ਦੇ ਬੂਹੇ ਤੇ ਕੰਧਾਂ ਦੀ ਨਜ਼ਰ ਲਹਿੰਦੇ ਤੇ ਵੇਲ ਹੁਕੇਂਦੇ ਹੈ। ਅਸਾਂ ਤਾੜੀ ਮਾਰ ਅਲ ਵੀਆਈ ਮਾਂ ਤੇ ਉਹਦੇ ਸੱਜੇ ਜੰਮੇ ਬਾਲ ਦੇ ਸਿਰ ਤੋਂ ਔਖ ਟਲੇਂਦੇ ਤੇ ਬਲਾਈ ਦੁਰਕੇਂਦੇ ਹੈ। ਅਸਾਂ ਖੈਰ ਦਾ ਤਰੇਮਿਤ ਤੇ ਉਹਦੇ ਬਾਲ ਕੂ ਧਮੋਣ ਤੋਂ ਅੱਗਾ ਟੁਰੇਂਦੇ ਹੈ। ਇਸ਼ੋ ਤਾੜੀ ਮਾਰਨ ਹੀ ਸਾਡੇ ਕੋਲ ਸਭ ਤੋਂ ਵੱਡਾ ਸਮਣ ਹੈ। ਸ਼ਾਮ ਘਾਟੀ ਥੀ ਗਈ ਹੀ ਤੇ ਕੋਠੇ ਵਿੱਚ ਛੱਤ ਵਾਲਾ ਪੱਖਾ ਚੱਲਦਾ ਪਿਆ ਹਾ। ਅਸਾਂ ਤਲਵਾਰੇ ਤੇ ਘੋੜਸਵਾਰੇ ਤੋਂ ਡਰਦੇ ਹਾਂ। ਇਹ ਪਾਰੋ ਨਹੀਂ ਜੋ ਤਲਵਾਰ ਸਭ ਤੋਂ ਪਹਿਲੇ ਸਾਡੇ ਸਿਰ ਤੇ ਪੁੱਜਦੀ ਤੇ ਘੋੜਾ ਸਾਡੇ ਜੁੱਸੇ ਕੋ ਲਤੜੇਂਦਾ ਹੈ। ਭਲ ਇਹ ਪਾਰੂ ਜੋ ਤਲਵਾਰ ਤੇ ਘੋੜਸਵਾਰ ਸ਼ਾਹਰ ਦੀ ਮੌਤ ਹਨ। ਮਾਦਰਤ ਸਿੰਘ ਗੁਰੂ ਵਤ ਬੋਲੀ, ਪਰ ਅਸਾਂ ਉਹ ਘੋੜੇ ਤੋਂ ਨਹੀਂ ਡਰਦੇ ਜੈ ਉਤੇ ਘੋਟ ਬਾਵੇ। ਇਹ ਜਗ ਜਹਾਨ ਵਿੱਚ ਮੀਆਂ ਕੇਸਰ ਗੁਰੂ ਦਾ ਇੱਕ ਘਰ ਹਾ ਤੇ ਇਹ ਘਰ ਦੇ ਕਮਰੇ ਵਿੱਚ ਉਹ ਅਲਵੇਂਦੀ ਪਈ ਹੈ। ਅਸਾਂ ਲੋਕਾਂ ਤੋਂ ਨਹੀਂ ਡਰਦੇ, ਪਰ ਜਿਹੜੇ ਵੇਲੇ ਉਹ ਹਾਕਿਮ ਕਾਜ਼ੀ ਤੇ ਮੁੱਲਾ ਬਣ ਵੰਜਨ ਡਰ ਵੇਂਦੇ ਹੈ। ਅਸਾਂ ਸਿਪਾਹੀਆਂ ਤੋਂ ਨਹੀਂ ਡਰਦੇ, ਪਰ ਜਿਹੜੇ ਵੇਲੇ ਉਹ ਬੰਦੂਕਾਂ ਚਲਾਵਨ ਤੇ ਭੋਏ ਤੇ ਬੂਟ ਮਾਰ ਕੇ ਟੁਰਨ ਡਰ ਵੇਂਦੇ ਹੈ। ਉਹ ਕੋ ਲੱਗਿਆ ਜੋ ਗੁਰੂ ਹਿੱਕ ਭਾਉ ਦਾ ਨਿਤਾਰਾ ਕਰ ਗਿੱਦੇ ਤੇ ਅਜਿਕ ਤੇ ਘਾਬਰ ਕੋ ਆਪਣੀ ਤਾੜੀ ਦੀ ਮਾਰ ਉੱਤੇ ਰੱਖ ਦਿੱਤੇ। ਉਹ ਆਪਣੀ ਤਾੜੀ ਨਾਲ ਬਹੁਤ ਸਾਰੀਆਂ ਸ਼ਈ ਦੇ ਨਾ ਹੋਮਣ ਕੋ ਹੋਮਣ ਵਿੱਚ ਘਿਨਾਦੀ ਹੈ। ਉਹ ਆਪਣੀ ਤਾੜੀ ਨਾਲ ਅੱਗਾ ਟੁਰਦੀ ਤੇ ਤਾੜੀ ਨਾਲ ਹੀ ਭਾਉ ਵਾਲੀ ਗਲੀ ਵਿੱਚੋਂ ਪਿੱਛਾ ਹਟਵੇਂਦੀ ਹੈ। ਦੂ ਖਾਜਾ ਸਿਰਾਵੇਂ ਰਾਤ ਦੀ ਮਾਨੀ ਮੇਜ਼ ਤੇ ਲਾ ਦਿੱਤੀ। ਇਹ ਘੁੰਗਲੂਆਂ ਦੇ ਸੁੱਕੇ ਡਕਰਿਆਂ, ਕਾਲੇ ਚਣਿਆਂ ਦੇ ਪੁਲਾਅ ਤੇ ਮੁਲਤਾਨ ਦੀ ਖਾਸ ਸਾਬੀ ਮੂੰਗ ਦੇ ਢਾਕਵੇਂ ਹਨ। ਤਵੇ ਦੀ ਤਾਜ਼ਾ ਰੋਟੀ ਸਹਿਤੀ ਇਹ ਇੱਕ ਚੰਗੇ ਵੇਲੇ ਤੇ ਚੰਗੀ ਜਾਹ ਵਿੱਚੋਂ ਯਾਦ ਰਹਿ ਵੰਜਣ ਵਾਲੀ ਮਾਨੀ ਹੈ। ਉਹਨਾਂ ਮਾਨੀ ਖਾ ਗਿੱਦੀ ਤਾਂ ਪਹਿਲੇ ਵਾਲੇ ਦੂ ਖਾਜਾ ਸਰਾਵੇਂ ਮੇਜ਼ ਤੋਂ ਕੰਦੂਰਾ ਵਧਾ ਗਿੱਦਾ। ਉਹ ਗੁਰੂ ਨੂੰ ਡਿਠਾ ਤੇ ਪੁੱਛਾ, ਗੁਰੂ ਇਹ ਝਾਕੇ ਕਿਉਂ ਪਾਉਂਦਨ? ਗੁਰੂ ਆਪਣੀ ਕੁਰਸੀ ਵਟਾ ਕੇ ਦੂਜੀ ਕੁਰਸੀ ਤੇ ਬੈਠੀ ਹੈ। ਇਹ ਝਾਕੇ ਹਮੇਸ਼ ਪਾਉਂਦੇ ਰਹਿ ਵੇਂਦਨ, ਜੋ ਅਗਲਾ ਝਾਕਾ ਪਿਛਲੇ ਝਾਕੇ ਕੋ ਭਨੇਂਦੇ। ਇਹ ਝਾਕੇ ਨਾ ਪਵਨ ਤਾਂ ਸ਼ਈ ਰਮਜ਼ਾਂ ਬਣ ਵੰਜਨ ਤੇ ਵਤ ਸ਼ਹਿਰ ਆਪਣਿਆਂ ਰਮਜ਼ਾਂ ਹੱਥੋਂ ਮਾਰਿਆ ਵੰਜਨ। ਇਹ ਸ਼ਹਿਰ ਵੀ ਆਪਣਿਆਂ ਰਮਜ਼ਾਂ ਵਿੱਚ ਮਾਰਿਆ ਵੇ ਸੀ।
मुज़फ़्फ़र बुखारी बोलिया, नहीं। गुरु ताड़ी मार के आख्या, जे तई ख्वाजा सिरावां दी ए ताड़ी वजदी पई है, बुझां रमज़ां खुल जां रासन। ए ख्वाजा सिरावां दी ताड़ी हटवियां शई कूं वलदा अपनी जाह ते घिन आंदी ते खिंडदी हुई दुनिया कूं कट्ठा करेंदी है। ए ताड़ी विखरिया होया वस्तु कूं वलदा कुंजेंदी ते विफरे हुए जहान कूं तरसला देंदी है। ए ताड़ी कई भी जमाने विच ख्वाजा सरावे दी जिम्मेवारी है। मियाँ कैसर गुरु उकू डिठा, मैको खुशी थई है जो तू हीर दे कत्ल ते शहर दियां नीलां सिलां दी घाबर विच आई। इजा घाबर ही बध तुरड़ेंदी है। रात दे 10 वज गए हन, उन्हां गुरु तू मोकल मंगी। जी सही, ये है डावी दरी जिहड़ी मैं तुहाडे नाल सांझी कीती है। 11वीं दरी घिन के वल हाजिर थीसूं। अपने दोस्त, अपने होस्ट गज़नफर अब्बास को इजाज़त ॾिसो। रब सोने दे हवाले।